ਅੱਜ 1 ਮਈ ਲੇਬਰ ਡੇ ਹੈ, ਪਰ ਲੇਬਰ ਦੀ ਡੈਫੀਨੇਸ਼ਨ ਬਦਲ ਚੁੱਕੀ। ਅੱਜ ਉਹ ਲੇਬਰ ਜਿਹੜੀ ਫੈਕਟਰੀਆਂ 'ਚ ਮਿਹਨਤਕਸ਼ ਮਜ਼ਦੂਰ ਤਬਕਾ ਮਿਹਨਤ ਕਰਦਾ ਹੈ, ਉਹਨਾਂ ਤੋਂ ਜ਼ਿਆਦਾ ਵਲਨਰੇਬਲ ਉਹ ਲੇਬਰ ਹੈ ਜਿਹਨੂੰ ਰੋਜ਼ਗਾਰ ਹੀ ਮੁਯੱਸਰ ਨਹੀਂ ਰਿਹਾ। ਸਾਡੀ ਰਿਆਸਤ ਦੀਆਂ ਪਾਲਿਸੀਆਂ ਜਿਹੜੀਆਂ ਨੇ ਔਰ ਸਾਡੇ ਸਟੇਟ ਬੈਂਕ ਦੀਆਂ ਪਾਲਿਸੀਆਂ ਔਰ ਸਾਡੀ ਹੁਕੂਮਤ ਦੀਆਂ ਪਾਲਿਸੀਆਂ ਐਸੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਗਰੀਬ ਤਰ ਹੁੰਦਾ ਜਾ ਰਿਹਾ ਹੈ ਔਰ ਅਮੀਰ ਤਰ ਹੁੰਦਾ ਜਾ ਰਿਹਾ ਹੈ। ਇਹਨਾਂ ਪਾਲਿਸੀਆਂ ਦੇ ਕਾਰਨ ਜਿਹੜੀਆਂ ਕਿ ਸੂਦ ਦੇ ਉੱਤੇ ਮਬਨੀ ਨੇ, ਸਟੇਟ ਬੈਂਕ ਨੇ ਹੁਣੇ ਕੱਲ੍ਹ ਹੀ ਇੱਕ ਅਨਾਊਂਸਮੈਂਟ ਕੀਤੀ ਕਿ ਜੀ ਜਿਹੜਾ ਸ਼ਰ੍ਹਾ ਮੁਨਾਫਾ 22% ਜਾਰੀ ਰਹੇਗਾ, ਯਾਨੀ ਜਿਹੜਾ ਇੰਟਰਸਟ ਰੇਟ ਹੈ ਬੈਂਕਾਂ ਦਾ ਉਹ 33% ਹੀ ਰਹੇਗਾ, ਸ਼ਰ੍ਹਾ ਮੁਨਾਫਾ 22% ਹੀ ਰਹੇਗਾ ਔਰ ਬੇਰੁਜ਼ਗਾਰੀ ਵੱਧਦੀ ਰਹੇਗੀ। ਲੋਕ ਪਤਾ ਨਹੀਂ ਕਿਵੇਂ ਰੀਅਲ ਸਟੇਟ ਦੇ ਖਿਲਾਫ ਵੀ ਗੱਲ ਕਰਦੇ ਨੇ ਔਰ ਉਹਦਾ ਤਕਾਬਲ ਇਹਦੇ ਨਾਲ ਕਰ ਲੈਂਦੇ ਨੇ। ਰੀਅਲ ਸਟੇਟ ਸੈਕਟਰ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਇੱਕ ਤੇ ਆਮ ਹੈ, ਕੋਈ ਪਾਕਿਸਤਾਨ 'ਚ ਵੱਖਰਾ ਨਹੀਂ। ਤੁਰਕੀ ਜਿਹਾ ਮੁਲਕ, ਹੋਰ ਦੁਨੀਆ ਦੇ ਮੁਲਕ ਜਿਹੜੇ ਨੇ ਉੱਥੇ ਦੂਜੇ ਮੁਲਕਾਂ ਦੇ ਲੋਕ ਨੇ, ਉਹਨਾਂ ਨੂੰ ਵੀ ਆਫਰ ਕੀਤੀ ਜਾਂਦੀ ਕਿ ਤੁਸੀਂ ਆ ਕੇ ਇੱਥੇ ਪ੍ਰਾਪਰਟੀਆਂ ਖਰੀਦੋ, ਪਲਾਟ ਖਰੀਦੋ। ਸੋ ਇਹ ਕੋਈ ਵੱਖਰੀ ਗੱਲ ਨਹੀਂ ਕਿ ਰੀਅਲ ਸਟੇਟ ਸੈਕਟਰ ਦਾ ਹੋਣਾ। ਬਹੁਤ ਸਾਰੇ ਜਿਹੜੇ ਨੇ ਇੱਥੇ 30 ਮਾਰਖਾਂ ਸਿਆਣੇ ਇਹ ਸਮਝਦੇ ਨੇ ਕਿ ਜੀ ਰੀਅਲ ਸਟੇਟ ਸੈਕਟਰ ਤੇ ਹੋਣਾ ਹੀ ਨਹੀਂ ਚਾਹੀਦਾ। ਬਈ ਹੋਣਾ ਚਾਹੀਦਾ ਹੈ, ਫਿਰ ਕੋਈ ਫਰਾਡ ਹੁੰਦਾ ਤਾਂ ਉਹਨੂੰ ਤਾਂ ਫੜਨਾ ਰਿਆਸਤ ਦਾ ਕੰਮ ਹੈ। ਲੇਕਿਨ ਤੁਸੀਂ ਰੀਅਲ ਸਟੇਟ ਸੈਕਟਰ ਨੂੰ ਬੰਦ ਕਰਕੇ ਕੀ ਕਰ ਰਹੇ ਹੋ? ਤੁਸੀਂ ਉਹਦੇ ਨਾਲ ਜੁੜੇ ਜਿਹੜੇ ਸਟਾਂਪ ਫਰੋਸ਼ ਨੇ ਉਹਨਾਂ ਦਾ ਰੋਜ਼ਗਾਰ ਬੰਦ ਕਰ ਰਹੇ ਹੋ, ਚਾਹ ਵਾਲੇ ਦਾ ਰੋਜ਼ਗਾਰ ਬੰਦ ਕਰ ਰਹੇ ਹੋ, ਜਿਹੜਾ ਉੱਥੇ ਵਾਚਮੈਨ ਰੱਖਿਆ ਉਹਦਾ ਰੋਜ਼ਗਾਰ ਬੰਦ ਕੀਤਾ ਤੁਸੀਂ, ਜਿਹੜੀ ਹੋਰ ਅਮਲਾ ਮੁੰਡੇ ਸੇਲਸਮੈਨ ਨੇ, ਸਰਵੇਅਰ ਨੇ, ਉਹਨਾਂ ਦਾ ਰੋਜ਼ਗਾਰ ਤੁਸੀਂ ਖ਼ਤਮ ਕੀਤਾ ਔਰ ਖ਼ਤਮ ਇੰਝ ਕੀਤਾ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਪੈਸੇ ਰਖਵਾ ਦਿਓ, ਨਾ ਤੁਹਾਨੂੰ ਕੋਈ ਕੰਮ ਕਾਰੋਬਾਰ ਕਰਨਾ ਪਵੇ, ਨਾ ਤੁਹਾਨੂੰ ਇੰਪਲੋਇਮੈਂਟ ਜਨਰੇਟ ਕਰਨੀ ਪਵੇ। ਤੁਸੀਂ ਸਿੱਧਾ ਉੱਥੇ ਹੀ ਸਰਕਾਰ ਨੂੰ ਟੈਕਸ ਦਿਓ ਔਰ ਉਹ 22 ਲੱਖ ਰੁਪਇਆ ਬਣਦਾ ਜਿਹੜਾ ਤੁਹਾਨੂੰ ਸਾਲ ਦਾ ਮਿਲਦਾ 1 ਕਰੋੜ ਦੇ ਪਿੱਛੇ, ਉਹਨੂੰ ਤੁਸੀਂ ਉਹਦੇ ਵਿੱਚੋਂ ਕਟਾ ਕੇ ਵੀ ਅਗਰ ਹੁੰਦਾ ਹੋਵੇ ਤਾਂ 17.5 ਲੱਖ ਰੁਪਇਆ ਆਰਾਮ ਨਾਲ ਬਗੈਰ ਕਿਸੇ ਟੈਨਸ਼ਨ ਤੋਂ ਤੁਹਾਨੂੰ ਮਿਲ ਜਾਂਦਾ ਹੈ। ਰੱਬ ਉਹਨਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਨੂੰ ਜੰਨਤੁਲ ਫਿਰਦੌਸ 'ਚ ਥਾਂ ਦੇਵੇ। ਜਿਹੜੇ ਮੇਰੇ ਪੰਜਾਬੀ ਵੀਰ ਬਲੋਚਿਸਤਾਨ 'ਚ ਸ਼ਨਾਖਤੀ ਕਾਰਡ ਚੈੱਕ ਕਰਕੇ ਮਾਰੇ ਗਏ, ਉਹ ਲੇਬਰ ਸੀ, ਉਹ ਲੇਬਰ ਕਰਨ ਗਏ ਵਿਚਾਰੇ, ਉੱਥੇ ਮਾਰੇ ਗਏ। ਫਿਰ ਮੇਰੇ ਉਹ ਪੰਜਾਬੀ ਵੀਰ ਜਿਹੜੇ ਡੰਕੀਆਂ ਲਾਉਂਦੇ ਆਪਣੇ ਖਾਬ ਵੇਖਦੇ ਦੂਜੇ ਮੁਲਕਾਂ 'ਚ ਕਸ਼ਤੀਆਂ ਡੁੱਬਣ 'ਚ ਮਾਰੇ ਗਏ। ਇਹ ਸਭ ਕਿਉਂ ਹੋ ਰਿਹਾ ਹੈ? ਇਹ ਇਸ ਵਾਸਤੇ ਹੋ ਰਿਹਾ ਹੈ ਕਿ ਤੁਸੀਂ ਇੱਥੇ ਰੋਜ਼ਗਾਰ ਮੁਹੱਈਆ ਨਹੀਂ ਕਰ ਰਹੇ, ਬਲਕਿ ਰੋਜ਼ਗਾਰ ਗਰੀਬ ਦਾ ਕੱਟ ਰਹੇ ਹੋ। ਤੁਸੀਂ ਵੱਢ ਰਹੇ ਹੋ ਰੋਜ਼ਗਾਰ ਗਰੀਬ ਦਾ, ਜਿਹੜਾ ਕਿ ਥੋੜ੍ਹਾ ਬਹੁਤਾ ਰੋਜ਼ਗਾਰ ਹੈ ਸੀ ਉਹ ਵੀ ਵੱਢ ਰਹੇ ਹੋ। ਅਤੇ ਲਿਹਾਜ਼ਾ ਫੈਕਟਰੀਆਂ 'ਚ ਜਿਹੜੀ ਆਲਰੇਡੀ ਲੇਬਰ ਮੌਜੂਦ ਹੈ, ਜਿਹਨੂੰ ਰੋਜ਼ਗਾਰ ਮੁਯੱਸਰ ਹੈ, ਉਹਦੇ ਤੋਂ ਜ਼ਿਆਦਾ ਵਲਨਰੇਬਲ ਇਹ ਕਮਿਊਨਿਟੀ ਹੈ। ਫਿਰ ਰਾਜ ਮਿਸਤਰੀ ਦਾ ਕਾਰੋਬਾਰ ਜੁੜਿਆ ਸਟੇਟ ਨਾਲ, ਕੰਸਟਰਕਸ਼ਨ ਟੋਟਲ ਜੋ ਜੁੜਿਆ ਰੀਅਲ ਸਟੇਟ ਨਾਲ, ਠੇਕੇਦਾਰ, ਡਿਵੈਲਪਰ, ਇਨਵੈਸਟਰ, ਸਾਰੇ ਡਿਵੈਲਪਰ ਇਨਵੈਸਟਰ ਤੇ ਸਰਮਾਇਆਦਾਰ ਹੁੰਦੇ ਨੇ, ਉਹਨਾਂ ਦੀ ਤਾਂ ਖੈਰ ਹੈ। ਲੇਕਿਨ ਜਿਹੜਾ ਰਾਜ ਮਜ਼ਦੂਰ ਜੁੜਿਆ ਉਹਦੇ ਨਾਲ, ਉਹਦਾ ਜਿਹੜਾ ਤੁਸੀਂ ਰੋਜ਼ਗਾਰ ਬੰਦ ਕਰ ਰਹੇ ਹੋ ਹਾਈ ਪਰਸੈਂਟੇਜ ਦੇ ਕੇ, ਔਰ ਦੂਜੇ ਪਾਸੇ ਤੁਸੀਂ ਇੰਟਰਸਟ ਰੇਟ ਰੱਖਿਆ ਹੈ ਕਰਜ਼ੇ ਉੱਤੇ 33%, ਤਾਂ ਕਿ ਬੈਂਕਾਂ ਤੋਂ ਕਰਜ਼ਾ ਲਵੇ ਹੀ ਕੋਈ ਨਾ। ਔਰ ਜੇ ਬੈਂਕਾਂ ਤੋਂ ਕਰਜ਼ਾ ਨਹੀਂ ਲਏਗਾ ਬੇਰੁਜ਼ਗਾਰ ਆਦਮੀ, ਤੇ ਉਹਦਾ ਕੀ ਬਣੇਗਾ? ਉਹ ਕੀ ਕਾਰੋਬਾਰ ਕਰ ਸਕਦਾ ਹੈ? ਔਰ ਥੋੜੇ ਪੈਸਿਆਂ ਨਾਲ ਕੋਈ ਕਾਰੋਬਾਰ ਕਰ ਵੀ ਲਵੇ ਤੇ ਸਾਡੀ ਰਿਆਸਤ ਦੇ ਕਰਪਟ ਅਦਾਰੇ, ਉਹਨਾਂ ਦੇ ਅਹਿਲਕਾਰ ਆ ਕੇ ਉਹਦੇ ਸਿਰ ਤੇ ਚੜ੍ਹ ਜਾਂਦੇ ਨੇ। ਤੁਸੀਂ ਇੱਥੇ ਹੋਟਲ ਹੀ ਖੋਲ੍ਹ ਕੇ ਵੇਖ ਲਓ, ਟੀਪਾ ਵਾਲੇ ਆ ਜਾਣਗੇ, ਫੂਡ ਇੰਸਪੈਕਟਰ ਆ ਜਾਏਗਾ, ਉਹ ਰਿਸ਼ਵਤ ਮੰਗਣ ਆ ਜਾਂਦੇ। ਮੈਂ ਇੱਕ ਵਾਰੀ ਹੋਟਲ ਖੋਲ੍ਹਿਆ ਤੇ ਇੱਕ ਫੂਡ ਇੰਸਪੈਕਟਰ ਆ ਗਿਆ ਦੁਪਹਿਰ ਵੇਲੇ, ਉਹਨੇ ਕਿਹਾ ਜੀ 10,000 ਰੁਪਈਆ ਦਿਓ, ਨਹੀਂ ਤਾਂ ਇਹਨੂੰ ਤਾਲਾ ਮਾਰ ਦਿਓ। ਮੈਂ ਕਿਹਾ ਜੀ 10,000 ਰੁਪਇਆ ਯਾਰ ਬਹੁਤ ਜ਼ਿਆਦਾ, ਤੇ ਕਿਉਂ ਮੈਂ ਦਿਆਂ? ਉਹਨੇ ਕਿਹਾ ਜੀ ਨਹੀਂ ਦੇਣਾ ਤਾਂ ਪਏਗਾ, ਵਰਨਾ ਮੈਂ ਸ਼ਾਮੀ ਬੋਰਡ ਲਵਾ ਦਿਆਂਗਾ। ਮੈਂ ਮਿੰਤਰਲਾ ਕੀਤਾ, ਉਹ ਮੇਰਾ ਜਿਹੜਾ ਬਾਵਰਚੀ ਸੀ ਉਹਨੇ ਕਿਹਾ ਸਰ ਤੁਸੀਂ ਹਟੋ, ਮੈਂ ਗੱਲ ਕਰਨਾ। ਉਹਨੇ ਗੱਲ ਕੀਤੀ ਤੇ ਉਹਨੂੰ ਕਹਿੰਦਾ ਹੈ ਕਿ ਸ਼ਾਮ ਤੱਕ ਸਾਹਿਬ ਨੂੰ ਆਖੀ 10,000 ਕਰ ਦੇਵੇ, ਨਹੀਂ ਤਾਂ ਤਾਲਾ ਲੱਗ ਜਾਏਗਾ। ਉਹਨੇ ਕਿਹਾ ਮੈਂ ਹੁਣੇ ਗੱਲ ਕਰ ਲੈਣਾ। ਉਹਨੇ ਕਿਹਾ ਹੁਣੇ ਨਹੀਂ, ਹੁਣੇ ਮੇਰਾ ਰੋਜ਼ਾ ਹੈ ਤੇ ਰਿਸ਼ਵਤ ਰੋਜ਼ੇ 'ਚ ਨਹੀਂ ਲਈ ਜਾ ਸਕਦੀ। ਤੇ ਇਹ ਮਾਈਂਡਸੈਟ ਇੱਥੋਂ ਦੇ ਅਦਾਰਿਆਂ ਦਾ, ਔਰ ਅੱਲਾ ਮਾਫ ਕਰੇ ਇਹਨਾਂ ਮੁਸਲਮਾਨਾਂ ਦਾ, ਕੋਈ ਖੁਦਾ ਖੌਫੀ ਨਹੀਂ,
ਕੋਈ ਦੀਨ ਦੀ ਸਮਝ ਨਹੀਂ ਇਹਨਾਂ ਲੋਕਾਂ ਨੂੰ। ਸੂਦ ਮਨਾ ਹੈ, ਲੇਕਿਨ ਸਰਕਾਰ ਦੇ ਅਦਾਰਿਆਂ 'ਚ ਇੰਟਰਸਟ ਦਿੱਤਾ ਵੀ ਜਾ ਰਿਹਾ, ਲਿਆ ਵੀ ਜਾ ਰਿਹਾ। ਲਿਆ ਬਹੁਤ ਹੈ ਹੀ ਜਾ ਰਿਹਾ ਹੈ ਕਿ ਕੋਈ ਨੌਜਵਾਨ ਜਿਹੜਾ ਹੈ ਉਹ ਕੋਈ ਬਿਜ਼ਨਸ ਐਡਵੈਂਚਰ ਨਾ ਕਰ ਸਕੇ, ਉਹਦੇ ਨਾਲ ਕੋਈ ਮਜ਼ੀਦ ਰੋਜ਼ਗਾਰ ਨਾ ਜਨਰੇਟ ਹੋ ਸਕੇ। 2% 3% ਤੋਂ ਵੱਧ ਇੰਟਰਸਟ ਰੇਟ ਨਹੀਂ ਹੋਣਾ ਚਾਹੀਦਾ ਸਾਡੇ ਜਿਹੀ ਮੁਇਸ਼ਤ 'ਚ, ਤਾਂ ਜਾ ਕੇ ਮੁਇਸ਼ਤ ਅਗਲੇ 5-10 ਸਾਲ 'ਚ ਖੜੀ ਹੋ ਸਕਦੀ ਹੈ ਕਿ ਉੱਥੇ ਮੈਕਸਿਮਮ ਲੋਕ ਜਿਹੜੇ ਨੇ ਉਹ ਬਿਜ਼ਨਸ ਕਰਨ, ਕੋਈ ਛੋਟੇ ਛੋਟੇ ਸਮਾਲ ਇੰਡਸਟਰੀ ਲੱਗੇ, ਸਾਡੀਆਂ ਐਕਸਪੋਰਟਸ ਵਧਣ, ਮੁਲਕ ਤਰੱਕੀ ਕਰੇ। ਨਹੀਂ, ਉਹ ਨਹੀਂ ਕਰਨਾ। ਲੇਕਿਨ ਤੇ ਜਿਹੜਾ ਰੋਜ਼ਗਾਰ ਵਾਸਤੇ ਇੱਕ ਜ਼ਰੀਆ ਜੁੜਿਆ ਸੀ, ਜਿਹਦੇ ਨਾਲ ਰਾਜ ਮਜ਼ਦੂਰ ਜੁੜਿਆ, ਜਿਹਦੇ ਨਾਲ ਠੇਕੇਦਾਰ ਜੁੜਿਆ, ਉਹ ਵੀ ਬੰਦ ਕਰਕੇ ਰੱਖ ਦਿੱਤਾ। ਇਸ ਵਾਰੋਂ ਕਿ ਅਗਰ ਕੋਈ ਪ੍ਰਾਪਰਟੀ ਖਰੀਦਣੀ ਤਾਂ ਵੀ 22% ਟੈਕਸ ਹੈ, ਤੇ ਵੇਚਣੀ ਤੇ ਤਾਂ ਵੀ ਤੁਹਾਡੇ ਤੇ ਟੈਕਸ ਲਿਆ ਜਾਣਾ, ਤੁਹਾਡੇ ਕੋਲੋਂ ਗੇਨ ਟੈਕਸ ਉਹ ਵੀ ਇੰਨਾ ਹੀ ਹਾਈ ਹੈ। ਤੇ ਲੇਬਰ ਡੇ ਦੇ ਉੱਤੇ ਮੈਂ ਇਹੀ ਕਹਾਂਗਾ ਕਿ ਲੇਬਰ ਦੀ ਡੈਫੀਨੇਸ਼ਨ ਬਦਲ ਚੁੱਕੀ। ਫॉर ਗॉड ਸੇਕ ਇਹ ਸਾਡੇ ਜਿਹੜੇ ਸੱਜਣ ਨੇ ਇਹ ਹੁਣ ਉਹ ਦਕਿਆਨੂਸੀ ਖਿਆਲਾਤ ਚੋਂ ਨਿਕਲ ਆਉਣ। ਸ਼ਿਕਾਗੋ ਕੇ ਮਜ਼ਦੂਰ, ਵੀ ਸ਼ਿਕਾਗੋ ਕੇ ਮਜ਼ਦੂਰ ਉਹ ਰਹਿ ਗਏ। ਅਸਲ ਇਸ਼ੂ ਤਾਂ ਇਹ ਗਰੀਬ ਤਬਕੇ ਦਾ, ਨਾ ਮਜ਼ਦੂਰ ਦਾ ਹੈ ਨਾ ਰਾਜ ਮਿਸਤਰੀ ਦਾ ਹੈ। ਅਸਲ ਇਸ਼ੂ ਹੈ ਗਰੀਬ ਦਾ, ਗੁਰਬਤ ਦਾ। ਉਹ ਜਿਹੜੀ ਬੇਰੁਜ਼ਗਾਰੀ ਹੈ ਉਹਨੂੰ ਕਿਸ ਤਰੀਕੇ ਤੁਸੀਂ ਰੋਕਣਾ ਹੈ। ਜੇ ਮਜ਼ਦੂਰ ਉਹਨੂੰ ਮਜ਼ਦੂਰੀ ਮਿਲਦੀ ਪਈ, ਉਹਨੂੰ ਕੰਮ ਮਿਲਦਾ ਪਿਆ, ਤੇ ਉਹ ਤੇ ਉਹਨਾਂ ਕਾਬਲੇ ਰਹਿਮ ਨਹੀਂ ਜਿਹੜਾ ਕਿ ਉਹ ਕਾਬਲੇ ਰਹਿਮ ਹੈ ਜਿਹਨੂੰ ਕੰਮ ਹੀ ਨਹੀਂ ਮਿਲ ਰਿਹਾ। ਲਿਹਾਜ਼ਾ ਮੈਂ ਫਿਰ ਆਪਣੇ ਉਹਨਾਂ ਪੰਜਾਬੀ ਵੀਰਾਂ ਵਾਸਤੇ ਜਿਹੜੇ ਰਾਵਾਂ 'ਚ ਮਾਰੇ ਗਏ, ਕੁਝ ਡੁੱਬ ਕੇ ਮਰੇ, ਕੁਛ ਦੇ ਸ਼ਨਾਖਤੀ ਕਾਰਡ ਚੈੱਕ ਕਰਕੇ ਮਾਰ ਦਿੱਤੇ ਗਏ, ਤੇ ਰਿਆਸਤ ਨੂੰ ਬੇਨਤੀ ਕਿ ਰਿਆਸਤ ਇਹਨਾਂ ਦੇ ਬਾਰੇ ਸੋਚੇ ਔਰ ਇੰਨਾ ਕੁ ਰੋਜ਼ਗਾਰ ਇੱਥੇ ਕਮ ਅਜ਼ ਕਮ ਰਹਿਣ ਦੇਵੇ ਕਿ ਜਿਹਦੇ ਨਾਲ ਲੋਕਾਂ ਨੂੰ ਕਸ਼ਤੀਆਂ 'ਚ ਡੁੱਬ ਕੇ ਮਰਨ ਦੀ ਲੋੜ ਨਾ ਪਵੇ ਜਾਂ ਬਲੋਚਿਸਤਾਨ ਜਾ ਕੇ ਲੇਬਰ ਕਰਨ ਦੀ ਲੋੜ ਨਾ ਪਵੇ। ਬਾਕੀ ਅੱਜ ਜੋ ਕੁਛ ਪੰਜਾਬ ਦੇ ਜ਼ਿਮੀਂਦਾਰ ਨਾਲ ਹੋ ਰਿਹਾ ਹੈ ਇਹ ਕੋਈ ਨਵਾਂ ਨਹੀਂ। ਇੱਥੇ ਜਦੋਂ ਵੀ ਸਰਮਾਇਆਦਾਰ ਦੀ ਹੁਕੂਮਤ ਆਈ ਹੈ, ਤਾਜਰ ਦੀ ਹੁਕੂਮਤ ਆਈ ਹੈ, ਪਾਕਿਸਤਾਨੀ ਤਾਜਰ ਦੀ, ਉਹਨੇ ਇੰਝ ਹੀ ਬੇੜਾ ਗਰਕ ਕੀਤਾ ਜ਼ਿਮੀਂਦਾਰ ਦਾ। ਅੱਜ ਕਿਸਾਨ ਰੁਲਦਾ ਫਿਰਦਾ ਸੜਕਾਂ 'ਤੇ, ਗਲੀਆਂ 'ਚ, ਰਾਵਾਂ 'ਚ, ਬਾਜ਼ਾਰਾਂ 'ਚ, ਔਰ ਟਰੈਕਟਰਾਂ 'ਤੇ ਕਣਕ ਲੱਦ ਕੇ ਫਿਰਦਾ ਹੈ ਅਤੇ ਉਹਨੂੰ ਉਹਦਾ ਮੁੱਲ ਨਹੀਂ ਮਿਲ ਰਿਹਾ। ਕੋਈ ਪੁੱਛਣ ਵਾਲਾ ਨਹੀਂ ਕਿ ਤੁਸੀਂ ਕਣਕ ਕਿਉਂ ਇੰਪੋਰਟ ਕੀਤੀ ਸੀ। ਔਰ ਮੈਨੂੰ ਪੂਰਾ ਯਕੀਨ ਹੈ ਇਹ ਸਾਡੀ ਰਿਆਸਤ 'ਚ ਇਹ ਇੱਕ ਫੇਲੀਅਰ ਹੈ। ਇਹਦੇ ਵਿੱਚ ਅੱਜ ਤੱਕ ਕਿਸੇ ਦਾ ਹਿਸਾਬ ਹੋ ਹੀ ਨਹੀਂ ਸਕਿਆ ਕਿ ਕਿਉਂ ਕਣਕ ਇੰਪੋਰਟ ਕੀਤੀ ਗਈ। ਇਹਦਾ ਕਦੀ ਉਗ ਸਵਾਦ ਨਹੀਂ ਨਿਕਲਣਾ, ਇਹ ਬੰਨ੍ਹ ਕੇ ਰੱਖ ਲਓ।